वेलकम बैक टू न्यूज़ TV 84 व्यूअर्स। सिक्स फॉर जस्टिस एक और जथेबंदी है जिसने नवंबर 84 ਦੀ ਸਿੱਖ ਨਸਲਕੁਸ਼ੀ ਨੂੰ ਨਾ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਵਾਈ ਹੈ ਬਲਕਿ ਅਮਰੀਕਾ ਕੈਨੇਡਾ ਆਦਿ ਦੇਸ਼ਾਂ ਵਿੱਚ ਕਾਨੂੰਨੀ ਕਾਰਵਾਈ ਕਰਕੇ ਸਿੱਖ ਕਾਤਲਾਂ ਦੀ ਨੀਂਦ ਹਰਾਮ ਕੀਤੀ ਹੈ। ਉਹ ਭਾਵੇਂ ਵਿਸਕਾਂਸਨ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕੇਸ ਦਰਜ ਹੋਵੇ, ਵਾਸ਼ਿੰਗਟਨ ਵਿੱਚ ਮਨਮੋਹਨ ਸਿੰਘ ਨੂੰ ਜਾਰੀ ਸਮਨਜ਼ ਹੋਣ ਜਾਂ ਨਿਊਯਾਰਕ ਵਿੱਚ ਕਮਲਨਾਥ ਤੇ ਸੋਨੀਆ ਗਾਂਧੀ ਆਦਿ ਨੂੰ ਅਦਾਲਤਾਂ ਦੇ ਸਾਹਮਣੇ ਬੇਨਕਾਬ ਕਰਨਾ ਹੋਵੇ, ਸਿਕਸ ਫॉर ਜਸਟਿਸ ਨੇ ਇਸ ਮੁਹਿੰਮ ਵਿੱਚ ਪੂਰੀ ਸਫਲਤਾ ਹਾਸਲ ਕੀਤੀ ਹੈ। ਅੱਜ ਅਸੀਂ ਤੁਹਾਨੂੰ ਸਿਕਸ ਫॉर ਜਸਟਿਸ ਦੇ ਫਾਊਂਡਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਜੀ ਨਾਲ ਮਿਲਾਨ ਜਾ ਰਹੇ ਹਾਂ। ਇਹਨਾਂ ਤੋਂ ਅਸੀਂ ਸੋਨੀਆ ਗਾਂਧੀ ਦੇ ਖਿਲਾਫ ਕੇਸਿਸ ਅਤੇ ਹੋਰ ਕੇਸਿਸ ਸੰਬੰਧੀ ਅਪਡੇਟਸ ਲਵਾਂਗੇ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਵੀ ਤੇ TV 84 ਸੁਣਨ ਤੇ ਵੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਇਸ ਹਫਤੇ ਦੀਆਂ ਮੀਡੀਆ ਰਿਪੋਰਟਸ ਅਨੁਸਾਰ ਸੋਨੀਆ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਅਦਾਲਤ ਵਿੱਚ ਕਿਹਾ ਹੈ ਕਿ ਅਮਰੀਕਨ ਜੁਡੀਸ਼ਰੀ ਭਾਰਤ ਦੀ ਸਾਵਰਨਟੀ ਨੂੰ ਮੰਨੇ ਅਤੇ ਸਾਡੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰੇ। ਇਸ ਸਟੇਟਮੈਂਟ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ। ਜਿਹੜਾ ਕਾਂਗਰਸ ਜਿਹੜੀ ਪਾਰਟੀ ਹੈ ਪੂਰੀ ਜੀ, ਜਿਸ ਨੇ ਮਿੱਥ ਕੇ ਨਵੰਬਰ 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਹਾਂਜੀ, ਉਸ ਦੀ ਜਿਹੜੀ ਫੈਡਰਲ ਕੋਰਟ ਦੇ ਵਿੱਚ ਤਾਰੀਖ ਸੀ ਉਹ 19 ਤਾਰੀਖ ਸੀ ਜੀ। ਔਰ ਜਿਹੜੀ ਆਰਗੂਮੈਂਟ ਸੀ ਉਹ ਆਰਗੂਮੈਂਟ ਇਸ ਦੇ ਉੱਤੇ ਹੋਣਾ ਸੀ ਕਿ ਅਮਰੀਕਾ ਦੀ ਅਦਾਲਤ ਕੋਲ ਅਖਤਿਆਰ ਹੈ ਕਾਂਗਰਸ ਦੇ ਖਿਲਾਫ, ਕਿਉਂਕਿ ਇੱਕ ਸੁਪਰੀਮ ਕੋਰਟ ਦਾ ਕੇਸ ਆਇਆ ਹੈ ਕਿ ਜਿਹੜੀਆਂ ਸੰਸਥਾਵਾਂ ਹੈ ਜੀ ਉਹਨਾਂ ਦੇ ਖਿਲਾਫ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਦਾ ਕੇਸ ਚਲਾਇਆ ਨਹੀਂ ਜਾ ਸਕਦਾ। ਇਹ ਪਿਛਲੇ ਸਾਲ ਡਿਸੀਜਨ ਆਇਆ ਸੀ, ਲੇਕਿਨ ਆਪਣਾ ਕਾਂਗਰਸ ਦਾ ਕੇਸ ਕਿਉਂਕਿ 2011 ਦੇ ਵਿੱਚ ਪਾਇਆ ਹੋਇਆ ਹੈ, ਇਸ ਕਰਕੇ ਅਦਾਲਤ ਦੇ ਸਾਹਮਣੇ ਹੈ ਜੀ। ਲੇਕਿਨ ਕਾਂਗਰਸ ਦੇ ਧਿਰ ਦੇ ਵਕੀਲ ਬੱਤਰਾ ਤੇ ਉਹਦੇ ਸਾਥੀਆਂ ਨੇ ਕੋਈ ਵੀ ਕਾਨੂੰਨੀ ਤੱਥ ਪੇਸ਼ ਨਹੀਂ ਕਰ ਸਕੇ। ਮੈਰਿਟਸ ਦੇ ਉੱਤੇ ਉਸ ਕੇਸ ਨੂੰ ਡਿਫੈਂਡ ਕਰਨ ਦੀ ਬਜਾਏ ਉਹਨਾਂ ਨੇ ਆਪਣਾ ਸਮਾਂ ਜਿਹੜਾ ਮਿੱਥਿਆ ਉਹਨਾਂ ਨੂੰ ਆਰਗੂਮੈਂਟਸ ਦਾ ਮਿਲਿਆ, ਉਸ ਦੇ ਵਿੱਚ ਉਹਨਾਂ ਦਾ ਲਗਾਤਾਰ ਅਦਾਲਤ ਨੂੰ ਇਹ ਕਹਿਣਾ ਕਿ ਇੰਡੀਆ ਦੀ ਜਿਹੜੀ ਹੈ ਸੋਵਰੈਨਿਟੀ ਹੈ, ਇੰਡੀਆ ਦੀ ਜਿਹੜੀ ਅਲੱਗ ਹੋਂਦ ਹੈ, ਇੰਡੀਆ ਦਾ ਜਿਹੜਾ ਇੱਕ ਅਲੱਗ ਕੰਟਰੀ ਹੈ, ਉਹ ਤੁਸੀਂ ਉਹਦੀ ਹੋਂਦ ਦੇ ਉੱਤੇ ਪ੍ਰਸ਼ਨ ਚਿੰਨ੍ਹ ਬਣੇਗਾ ਜੇ ਤੁਸੀਂ ਕਾਂਗਰਸ ਦੇ ਖਿਲਾਫ ਅਮਰੀਕਾ ਅਦਾਲਤ ਦੇ ਵਿੱਚ ਕੇਸ ਚਲਾਇਆ ਜੀ। ਔਰ ਅਮਰੀਕਾ ਔਰ ਇੰਡੀਆ ਦੇ ਜਿਹੜੇ ਰਿਲੇਸ਼ਨਸ਼ਿਪ ਹੈ, ਫੋਰਨ ਅਫੇਅਰਸ ਹੈ, ਜਿਹੜੇ ਬਿਜ਼ਨਸ ਹੈ, ਉਹਨਾਂ ਦੇ ਉੱਤੇ ਇਹਦਾ ਨੁਕਸਾਨ ਹੋਏਗਾ ਜੇ ਤੁਸੀਂ ਕੇਸ ਚਲਾਇਆ। तो लगातार कांग्रेस की धिर दे वकीलां ने सिर्फ सोवरेनिटी दी जिहड़ी आर्गूमेंट सामने पेश किए, इस तो इलावा वो कुछ भी होर पेश नहीं कर सके। बिल्कुल बिल्कुल। ਤੇ ਵੀਰ ਜੀ, ਹੁਣ ਅਸੀਂ ਬਾਕੀ ਸਵਾਲਾਂ ਦੇ ਜਵਾਬ ਤੱਕ ਜਾਣਾ ਚਾਹਾਂਗੇ। ਜਿਵੇਂ ਨਵੰਬਰ 2013 ਹੈਲੋ ਵੀਰ ਜੀ, ਜਿਵੇਂ ਨਵੰਬਰ 2013 ਵਿੱਚ ਸਿਕਸ ਫॉर ਜਸਟਿਸ ਨੇ ਲੱਖਾਂ ਸਿਗਨੇਚਰ ਵਾਲੀ ਇੱਕ ਪਟੀਸ਼ਨ ਜਨੀਵਾ UN ਹੈਡ ਹੈਲੋ ਹਾਂਜੀ ਵੀਰ ਜੀ ਹੈਲੋ ਵੀਅਰਸ, ਲੱਗਦਾ ਕਿ ਇਹਨਾਂ ਦਾ ਫੋਨ ਕੱਟਿਆ ਗਿਆ। ਇੱਥੇ ਲੈਂਦੇ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਵੀ ਅਸੀਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਇਹਨਾਂ ਦੇ ਨਾਲ ਜਾਰੀ ਰੱਖਾਂਗੇ।